ਇਹ ਸੰਗਰੂਰ ਦਾ ਬੱਸ ਸਟੈਂਡ ਹੈ। ਇੱਥੇ ਪਿੰਡ ਦੀਆਂ ਬੱਸਾਂ ਜਾਂਦੇ ਨੇ ਸੰਗਰੂਰ ਤੋਂ ਹੀ। ਇਹ ਅੱਡ ਅੱਡ ਭਾਈਚਾਰੇ ਦੀ ਬਣਾਈ ਹੋਈ ਹੈ ਜੀ। ਭਾਈਚਾਰੇ ਦੀ ਮਿਸਾਲ ਹੈ ਇਹ ਤਸਵੀਰ। ਅੱਜ ਵੀ ਇੱਥੇ ਪਿੰਡ ਦੇ ਵਿੱਚ ਭਾਈਚਾਰਾ। ਆ ਸਾਹਮਣੇ ਥਾਣਾ ਆ ਰਿਹਾ ਸੀਆਈ ਸਟਾਫ। ਹਾਂ ਅੱਛਾ ਟੈਸਲ ਆ ਟੈਸਲ ਆ ਇਹ ਪਿੰਡ ਦਾ ਰੇਲਵੇ ਸਟੇਸ਼ਨ ਆ ਜਾ ਬਾਬਾ ਜੀ। ਰੇਲਵੇ ਸਟੇਸ਼ਨ ਪਿੰਡ ਦਾ। ਇਹ ਸਾਰਾ ਹੋਈ ਥਾਣੇ ਵਾਲੀ ਤੇ ਡੰਜਰ ਵਾਲੀ ਥਾਂ। ਇਹਦੇ ਡੰਜਰਾਂ ਦਾ ਵਪਾਰ ਹੁੰਦਾ ਸੀ। ਆ 5 ਵੀਆਂ ਜਿਹੜੀਆਂ ਬਾਬਾ ਜੀ ਦੀ 5 ਵੀਆਂ ਐਂਟਰ ਹੁੰਦੀਆਂ ਨੇ। ਪਹਿਲੀ, ਦੂਜੀ, ਤੀਜੀ ਉਹ ਵਾਲੀ ਹੋਣੀ, ਚੌਥੀ ਉਹ ਛੋਟੀ ਵੀ ਐਂਡ 5ਵੀਂ ਵੀ ਆ ਵਾਲੀ ਇੱਧਰਲੀ ਸਾਈਡ ਸਾਰੀਆਂ ਮਸਜਿਦ ਕੋਲ ਆ ਗਈ। ਇਹ ਸਾਰਾ ਟਰਾਂਸਫਾਰਮ ਵਾਲੀ ਥਾਂ ਜਿਹਦੇ ਪੁਰਾਣਾ ਇਤਿਹਾਸ ਸਕੂਲ ਸੀ। ਜਿਹਦੇ ਛਾਲਾਂ ਮਾਰੀਆਂ ਸੀ 47 ਵੇਲੇ ਹੱਲਿਆਂ ਵੇਲੇ ਉਹ ਵਾਲਾ ਜਿਹਾ। ਇਹ ਮਸਜਿਦ ਵਾਲੀ ਥਾਂ ਆ ਜੀ ਸਾਰੀ। ਆ ਗੁਰਦੁਆਰਾ ਸਾਹਿਬ ਆ ਜਾ ਪਿੰਡ ਦਾ ਹੀ। ਗੁਰਦੁਆਰਾ ਬਣ ਗਿਆ ਮਸਜਿਦ ਦੇ ਵਿੱਚ। ਬੜੀ ਸਜਾਈ ਵੀ ਹੈ। ਗੁਰਦੁਆਰਾ ਬਣ ਗਿਆ ਨਾ ਹੁਣ। ਆਹੋ ਜਿੱਥੇ ਪਹਿਲਾਂ ਮਸਜਿਦ ਹੁੰਦੀ ਸੀ। ਮਸਜਿਦ ਸਜਾਏ ਸਾਡੀ ਮਜਬੂਰੀ ਹੈ। ਸਾਡਾ ਜੀ ਬੜਾ ਕਰਦਾ ਪਿੰਡ ਦੇਖਣ ਨੂੰ, ਲੇਕਿਨ ਦਿਲ ਖੁਸ਼ ਹੋ ਗਿਆ। ਪਿੰਡ ਵਿਖਾਤਾ ਉਹਨਾਂ ਨੇ ਤੁਹਾਨੂੰ। ਦਿਲ ਖੁਸ਼ ਹੋ ਗਿਆ, ਦਿਲ ਬਾਹਰ ਹੋ ਗਿਆ। ਸਭ ਖੁਸ਼ ਅਸੀਂ ਖੁਸ਼ ਤੇ ਜੇ ਉੱਥੇ ਜਾਂਦੇ ਉਹ ਸਾਨੂੰ ਇਹ ਦੇਖ ਕੇ ਆਪਣਾ ਦੇਸ਼ ਤਕਲੀਫ ਹੋਈ ਹੈ ਕਿ ਉਹ ਪਿੰਡ ਸੋਹਣਾ ਬਣਾਤਾ ਤੇ ਖੋਇਆ ਨਹੀਂ ਬਣਾਇਆ। ਪਰ ਪਿੰਡ ਆਪਣੀ ਧਰਤੀ ਆਪਣੀ ਹੈ। ਉਸ ਮਿੱਟੀ ਨੂੰ ਫੜਨ ਨੂੰ ਦਿਲ ਕਰਦਾ ਹੋਣਾ, ਛੂਹਣ ਨੂੰ ਦਿਲ ਕਰਦਾ ਹੋਣਾ। ਇਹ ਬਾਬਾ ਤਾਜੀਨ ਦਾ ਆ ਜਾਈ ਦਰਬਾਰ ਜਿੱਥੇ ਮਹਿਫਲ ਲੱਗਦੀ ਸੀ। ਹਾਂ ਦਰਬਾਰ ਆ ਸਾਡੇ ਪਿੰਡ ਤਾਂ ਬੋਰਡ ਇਹ ਬਾਬਾ ਜਰਦਾਰ ਦੀ ਬੋਰਡ ਵੀ ਹੈਗਾ। ਬਾਬਾ ਮੀਆਂ ਤਾਜੀਨ ਦੀ ਇੱਧਰ ਆ ਜੀ। ਦੋ ਜਰਦਾਰ ਉੱਪਰ ਨੇ। ਉਹਦੇ ਵਿੱਚ ਨਹੀਂ ਛਾਲਾ ਬਾੜੀਆਂ। ਸਾਡੇ ਘਰ 5 ਘਰ ਤੇ 5 ਦੇ ਵਿੱਚ ਖੂਹੀ ਸੀ। ਮੇਰੀ ਭੈਣ ਸੀ, ਇੱਕ ਮੇਰੀ ਤਾਈ ਸੀ, ਉਹਦਾ ਛਾਲਾ ਬਾੜੀਆਂ ਸੀ। ਅੱਛਾ ਵਿੱਚ ਖੂਹੀ ਦੇ। अस्सलाम वालेकुम, सत श्री अकाल, आदाब दोस्तों। सब दा पंजाब दी टीम इस टाइम बाबा जी अब्दुल हफीज़ राजपूत दे कोल पहुंचे हैं। जिस तरह कि तुहानूं सारिਆਂ ਨੂੰ पता है, बजुर्गों का एक असी इंटरव्यू अपने चैनल उत्ते अपलोड किया सी, जिन्हां दी बहुत ही दर्दनाक कहानी सी। इन्हां दी अखां दे सामने इन्हां दे परिवार नूं कतल कर दिता गया। फिर भी बजुर्गों ने अपनी वीडियो दे विच दस्सिया कि मेरा पिंड वेखण नूं बहुत दिल करदा है। ਉਹ ਵੀਡੀਓ ਇਹਨਾਂ ਦੇ ਪਿੰਡ ਦੇ ਵਿੱਚ ਪਹੁੰਚੀ ਤੇ ਉੱਥੋਂ ਦੇ ਵੀਰਾਂ ਨੇ ਸਾਨੂੰ ਪਿੰਡ ਦੀ ਵੀਡੀਓ ਬਣਾ ਕੇ ਭੇਜੀ। ਅੱਜ ਅਸੀਂ ਇਹਨਾਂ ਦੇ ਪਿੰਡ ਦੀ ਵੀਡੀਓ ਦਿਖਾਉਣ ਵਾਸਤੇ, ਬਜ਼ੁਰਗਾਂ ਦੀ ਖੁਆਇਸ਼ ਪੂਰੀ ਕਰਨ ਵਾਸਤੇ ਇਹਨਾਂ ਤੱਕ ਪਹੁੰਚੇ ਹਾਂ। ਆਓ ਦਿਖਾਉਂਦੇ ਹਾਂ ਬਜ਼ੁਰਗਾਂ ਨੂੰ ਇਹਨਾਂ ਦੇ ਪਿੰਡ ਦੀ ਵੀਡੀਓ ਤੇ ਇਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਦੇ ਹਾਂ। ਨਦੀ ਚੜ੍ਹਦੇ ਵਾਲੀ ਸਾਈਡ ਆ ਜੀ। ਨਾਭੇ ਤੋਂ ਸੰਗਰੂਰ ਤੋਂ ਆਉਂਦੀ ਇਹ ਰੋੜੀ ਆ ਪਿੰਡ ਦੇ ਵਿੱਚ ਐਂਟਰ ਹੁੰਦੀ। ਇੱਧਰ ਆ ਜੀ ਆ ਪਿੰਡ ਦੇ ਸਾਈਨ ਬੋਰਡ ਲੱਗੇ ਹੋਣੀ ਅੱਡ ਅੱਡ ਪਿੰਡਾਂ ਦੇ। ਜਿਵੇਂ ਬਾਬਾ ਜੀ ਦੱਸ ਰਹੀ ਸੰਨਾ ਪਿੰਡ ਅਜੋਈ ਸਾਹਿਬ, ਉੱਦਾਂ ਜੀ ਸਾਰੇ ਪਿੰਡੀ। ਆ ਬੱਸ ਸਟਾਪ ਆ ਜੀ ਪਿੰਡ ਦਾ ਹੀ, ਸੰਗਰੂਰ ਦਾ ਹੀ। ਇੱਥੋਂ ਬੱਸਾਂ ਜਾਂਦੀਆਂ ਨਹੀਂ। ਆ ਸਾਰਾ ਇੱਧਰੋਂ ਚੜ੍ਹਦੇ ਵਾਲੀ ਸਾਈਡ ਆ ਜੀ ਪਿੰਡ ਦੀ। ਇਹ ਸੰਗਰੂਰ ਦਾ ਬੱਸ ਸਟੈਂਡ ਹੈ। ਇੱਥੇ ਪਿੰਡ ਦੀਆਂ ਬੱਸਾਂ ਜਾਂਦੀਆਂ ਨੇ ਸੰਗਰੂਰ ਤੋਂ ਹੀ। ਇਹ ਅੱਡ ਅੱਡ ਭਾਈਚਾਰੇ ਦੀ ਬਣਾਈ ਹੋਈ ਹੈ ਜੀ। ਭਾਈਚਾਰੇ ਦੀ ਮਿਸਾਲ ਹੈ ਇਹ ਤਸਵੀਰ। ਅੱਜ ਵੀ ਇੱਥੇ ਪਿੰਡ ਦੇ ਵਿੱਚ ਭਾਈਚਾਰਾ। ਇਹ ਪਿੰਡ ਦਾ ਸ਼ਿਵਦੇ ਵਾਲਾ ਪਾਸਾ ਆ ਜੀ। ਇਹ ਚੋਈ ਸਾਹਿਬ ਤੋਂ ਆਉਂਦੀ ਆ ਰੋੜੀ। ਇਹ ਸਾਰੇ ਬਾਲਮੀਕਿਆਂ ਦਾ ਰਾਜੇ ਬਾਬਾ ਜੀ ਜਿਹੜੇ ਤੁਸੀਂ ਬਾਲਮੀਕਿਆਂ ਦਾ ਰਹਿੰਦੇ। ਇਹ ਸਾਰਾ ਸ਼ਿਵ ਦਾ ਪਾਸਾ ਆ ਜੀ। ਔਰ ਚੋਈ ਸਾਹਿਬ ਤੋਂ ਆਉਂਦੀ ਆ ਇਹ ਰੋੜੀ ਪਿੰਡ ਚੋਈ ਸਾਹਿਬ ਤੋਂ ਹੀ। ਇਹ ਸ਼ਿਵਦੇ ਵਾਲੇ ਪਾਸੋਂ ਪਿੰਡ ਦੇ ਵਿੱਚ ਐਂਟਰ ਹੁੰਦੀ ਹੈ। ਇਹ ਪਿੰਡ ਦੀ ਫਿਰਨੀ ਆ ਜੀ। ਇੱਧਰ ਸਾਰੇ ਬਾਲਮੀਕਿਆਂ ਦਾ ਰਾਜੇ। ਇਹ ਬਾਬਾ ਜੀ ਰੋਡ ਚੜ੍ਹਦੇ ਵਾਲੇ ਪਾਸੇ ਹੀ ਆ। ਇਹ ਉਹ ਧੂਰੀ ਤੋਂ ਆਉਂਦੀ ਆ ਰੋੜੀ ਚੜ੍ਹਦੇ ਵਾਲੇ ਪਾਸੇ ਨਹੀਂ, ਸੌਰੀ ਇਹ ਸ਼ਿਵ ਦੇ ਵਾਲਾ ਪਾਸੇ ਵੀ ਲੈਂਦੇ ਪਾਸੇ ਧੂਰੀ ਤੋਂ ਲੈਂਦਾ ਪਾਸਾ ਧੂਰੀ ਵਾਲੀ ਸਾਈਡ ਤੇ ਬਾਬਾ ਜੀ ਜਾਂਦੇ ਹੋਏ ਜੀ ਸਾਰੇ ਪਿੰਡ ਛੱਡ ਕੇ ਲੈਂਦੇ ਪਾਸੇ ਉਹ ਵਾਲਾ ਪਾਸਾ ਆ ਗਿਆ।
ਅੱਗੇ ਚਾਰੇ ਇਹ ਪਾਸੇ ਰੋਡ ਖੂਹ ਦੂਰੀ ਹੈ। ਤੋਂ ਆਉਂਦੀ ਹੈ ਜੀ। ਉਹ ਵੀ ਦਿਖਾਣਗੇ। ਆਹ ਧੂਰੀ ਨਹੀਂ ਜਾਂਦਾ ਇੱਧਰ ਸਿੱਧਾ ਜੀ। ਇਹ ਪਿੰਡ ਦੀ ਮੰਡੀ ਆ ਜੀ, ਡੰਗਰ ਵਾਲੀ ਮੰਡੀ, ਜਿੱਥੋਂ ਬਾਬਾ ਜੀ ਨੇ ਸਟੇਸ਼ਨ ਤੋਂ ਵਪਾਰੀ ਆਉਂਦੇ ਸੀ ਉੱਤਰ ਕੇ ਤੇ ਵਪਾਰ ਕਰਦੇ ਸੀ ਡੰਗਰਾਂ ਦਾ। ਤੇ ਉਹ ਥਾਂ ਜੀ ਸਾਰੀ ਮੰਡੀ ਲੱਗਦੀ ਸੀ। ਹੁਣ ਤਾਂ ਬੰਦ ਪਈ ਆ, ਹੁਣ ਨਹੀਂ ਲੱਗਦੀ। ਆ ਸਾਹਮਣੇ ਥਾਣਾ ਆ ਗਿਆ, ਸੀਆਈ ਸਟਾਫ। ਇਹ ਪਿੰਡ ਦਾ ਰੇਲਵੇ ਸਟੇਸ਼ਨ ਆ ਜਾ ਬਾਬਾ ਜੀ। ਰੇਲਵੇ ਸਟੇਸ਼ਨ ਪਿੰਡ ਦਾ ਇਹ ਸਾਰਾ ਹੋਈ ਥਾਣੇ ਵਾਲੀ ਤੇ ਡੰਜਰ ਵਾਲੀ ਥਾਂ, ਜਿਹਦੇ ਡੰਜਰਾਂ ਦਾ ਵਪਾਰ ਹੁੰਦਾ ਸੀ। ਮੰਡੀ ਰੇਲਵੇ ਸਟੇਸ਼ਨ ਆ ਰਿਹਾ ਸਾਰਾ। ਆ ਸਾਹਮਣੇ ਇੱਧਰ ਬੇੜਾ ਪਿੰਡ ਆ ਰਿਹਾ, ਲੈਣ ਬਾਰ ਤੇ ਬੇੜਾ ਪਿੰਡ ਸਾਹਮਣੇ। ਇੱਧਰਲੀ ਸਾਈਡ ਲੱਡਾ ਪਿੰਡ, ਲੱਡੇ ਦੀ ਰੋਟੀ, ਲੱਡੇ ਦੀ ਰੋਟੀ ਆ ਜੀ। ਇੱਧਰ ਬੇੜਾ ਪਿੰਡ ਆ ਰਿਹਾ, ਬੇੜਾ ਲੈਣ ਬਾਰ ਤੇ ਇਹ ਫਤਿਹਗੜ੍ਹ ਸੰਨਾ ਪਿੰਡ ਆ ਰਿਹਾ ਬਾਬਾ ਜੀ। ਸੰਨਾ ਪਿੰਡ ਨਾਲ ਹੀ ਆ, ਇਹ ਸਾਰਾ ਸੰਨਾ ਪਿੰਡ ਆ ਜੀ। ਫਤਿਹਗੜ੍ਹ ਸੰਨਾ ਪਿੰਡ ਆ ਜਾ, ਇਹ ਸੰਨਾ ਪਿੰਡ ਦਾ ਟੋਭਾ ਆ ਜੀ। ਇਹ ਪਿੰਡ ਦਾ ਪਹਾੜ ਪਾਸਾ ਆ ਜੇ ਬਾਬਾ ਜੀ, ਜਿਹੜਾ ਤੁਸੀਂ ਸਕੂਲ ਦੱਸਦੇ ਸੀ ਪਹਾੜ ਪਾਸੇ ਆ, ਉਹ ਸਕੂਲ ਆ ਗਿਆ ਪਿੰਡ ਦਾ। ਇੱਧਰ ਅਨਾਜ ਮੰਡੀ ਆ ਜੀ, ਇੱਥੇ ਮੰਡੀ ਲੱਗਦੀ ਹਰ 6 ਮਹੀਨਿਆਂ ਬਾਅਦ। ਜੀਰੀ ਤੇ ਕਣਕ ਦੀ ਹਰ 6 ਮਹੀਨਿਆਂ ਬਾਅਦ ਮੰਡੀ ਲੱਗਦੀ ਇੱਥੇ। ਵਪਾਰੀ ਆਉਂਦੇ ਪਿਆ ਵਧੀਆ। 6 ਮਹੀਨਿਆਂ ਬਾਅਦ ਹਾੜੀ ਸੋਣੀ ਦੀ ਫਸਲ ਇੱਥੇ ਵੇਚੀ ਤੇ ਖਰੀਦੀ ਜਾਂਦੀ ਆ। ਇਹ ਪਹਾੜ ਪਾਸਾ ਆ ਰਿਹਾ ਪਿੰਡ ਦਾ ਸਾਰੀ। ਇਹ ਪਿੰਡ ਦਾ ਗਰਾਊਂਡ ਆ ਜਾਈ, ਉਹ ਸਾਹਮਣੇ ਸ਼ਮਸ਼ਾਨ ਘਾਟ ਆ ਜਾ, ਸ਼ਿਵੇ, ਜਿਵੇਂ ਆਪਾਂ ਪੰਜਾਬੀ 'ਚ ਸ਼ਿਵੇ ਵੀ ਬੋਲ ਦਿੰਦੇ। ਮੈਦਾਨ ਹੈ ਇੱਥੇ, ਨੌਜਵਾਨ ਯੂਥ ਖੇਡਦਾ ਸਵੇਰੇ ਸ਼ਾਮ। ਆ ਪਿੰਡ ਦਾ ਟੋਭਾ ਆ ਜੀ, ਆਪਣੇ ਪਿੰਡ ਬੜੇ ਦਰੋਂ ਦਾ ਟੋਭਾ ਇੱਧਰ ਹੀ। ਆ ਸਾਰੀ ਅਨਾਜ ਮੰਡੀ, ਸਾਹਮਣੇ ਸਕੂਲ। ਇਹ ਪਿੰਡ ਦਾ ਪ੍ਰਾਇਮਰੀ ਸਕੂਲ ਆ ਜੀ, ਤੇ ਨਾਲ ਹੀ ਮੀਆਂ ਤਾਜੀਨ, ਜਿਹੜੇ ਬਾਬਾ ਜੀ ਦੱਸਦੇ ਸੀ ਮਹਿਫਲ ਲੱਗਦੀ ਸੀ, ਉਹਨਾਂ ਦਾ ਦਰਬਾਰ ਆ ਗਿਆ। ਬੜਾ ਸਜਾਇਆ। नमूना ही बदल गया। ਇਹ ਬਾਬਾ ਤਾਜੀਨ ਦਾ ਆ ਜਾਈ ਦਰਬਾਰ, ਜਿੱਥੇ ਮਹਿਫਲ ਲੱਗਦੀ ਸੀ। ਦਰਬਾਰ ਆ ਸਾਡੇ ਪਿੰਡ ਦਾ। ਬੋਰਡ ਬੂੜ ਇਹ ਬਾਬਾ ਜੀ ਦਰਬਾਰ ਹੀ ਬੋਰਡ ਵੀ ਹੈਗਾ ਬਾਬਾ ਮੀਆਂ ਤਾਜੀਨ ਦੀ। ਇੱਧਰ ਆ ਜੀ, ਦੋ ਦਰਦਾਂ ਉੱਪਰ ਨੇ ਵਧੀਆ, ਪੂਰਾ ਐਨ ਮੇਨਟੇਨੈਂਸ ਕੀਤੀ ਹੋਈ ਹੈ। ਉਸ ਤੋਂ ਬਾਅਦ ਨਾਲ ਹੀ ਪ੍ਰਾਇਮਰੀ ਸਕੂਲ ਆ ਜੀ। ਬੋਰਡ ਵੀ ਖੜਾ। ਇੱਧਰ ਪੁਰਾਣਾ ਬਰੋਟਾ ਆ ਰਿਹਾ ਬਾਬਾ ਜੀ, ਜੇ ਤੁਸੀਂ ਵੀ ਬਚਪਨ ਚ ਖੇਡੇ ਹੋਣੇ ਜਦੇ। ਇਹ ਪੁਰਾਣਾ, ਬਹੁਤ ਪੁਰਾਣਾ ਬਰੋਟਾ ਪਿੰਡ ਦਾ, ਜਿਹਨੂੰ ਆਪਾਂ ਬੋਰਡ ਕਹਿੰਦੇ ਆ ਪੰਜਾਬੀ ਚ। ਸਾਡੇ ਪੰਜਾ ਬੋਰਡ ਦੇ। ਇੱਧਰ ਆ ਜੀ ਬਾਬਾ ਜੀ, ਦੋ ਉੱਪਰ ਨੇ ਤੇ ਇੱਧਰ ਹੀ ਤੇ ਚੌਥੀ ਦਰਦਾ ਇੱਧਰਲੀ ਸਾਈਡ। ਸਾਹਮਣੇ ਟੋਭਾ ਜੀ, ਉਹੀ ਪੁਰਾਣਾ।
ਇਹ ਸਾਰਾ ਮੀਆਂ ਤਾਜੀਨ ਦਾ ਜੀ, ਜਿੱਥੇ ਮਹਿਫਲ ਲੱਗਦੀ ਸੀ ਪੁਰਾਣੀ ਹਾਂ ਤੁਹਾਡੇ ਸਮੇਂ ਬਾਬਾ ਜੀ, ਸਾਰਾ 47 ਤੋਂ ਪਹਿਲਾਂ ਦਾ। ਪਹਾੜ ਪਾਸੇ ਤੋਂ ਹੜ ਤੇ ਐਂਟਰ ਹੁੰਦੀ ਆ ਪਿੰਡ ਤੋਂ ਹੀ, ਬਾਬਾ ਮੀਆਂ ਤਾਜੀਨ ਵਾਲੀ ਸਾਈਡ ਤੋਂ ਹੀ। ਆ ਧੂਰੀ ਵਾਲਾ ਅੱਡਾ ਬੋਲਦੇ ਆ ਆਪਾਂ ਇਹਨੂੰ, ਹਾਂ ਧੂਰੀ ਵਾਲਾ ਬੱਸ ਸਟਾਪ ਆ ਜੀ। ਆ ਲੱਡੇ ਨੂੰ ਜਾਂਦੀ ਆ ਰੋੜੀ। ਆ ਪੰਚਾਇਤਦਾਰ ਆ ਜਾ ਪਿੰਡ ਦਾ, ਪੰਚਾਇਤਦਾਰ ਆ ਸਾਰਾ ਪੰਚਾਇਤਦਾਰ ਆ ਜਾ ਬਾਬਾ ਜੀ ਪਿੰਡ ਦਾ। ਇਹ ਉਹ ਰਸਤਾ ਆ ਜਾ ਬਾਬਾ ਜੀ ਜਿਹੜਾ ਮਸਜਿਦ ਨੂੰ ਜਾਂਦਾ, ਪੁਰਾਣੇ ਸਮੇਂ ਦੇ ਵਿੱਚ ਮਸਜਿਦ ਨੂੰ ਜਾਂਦੀ, ਬਚਲ ਲਈ ਵੀ ਪਿੰਡ ਦੀ ਮੇਨ ਰੋਡ ਪਿੰਡ ਦਾ ਉਹ ਵਾਲੀ ਸਾਈਡ ਆ ਜੀ। ਇਹ ਮਸਜਿਦ ਵਾਲੀ ਥਾਂ ਆ ਜੀ ਬਾਬਾ ਜੀ। ਇੱਥੇ ਪਹਿਲਾਂ ਪੁਰਾਣੇ ਸਮੇਂ 'ਚ 1990 ਅੱਜ ਇੱਥੇ ਮਸਜਿਦ ਹੀ ਰਹੀ ਆ। 1990 ਤੋਂ ਬਾਅਦ ਗੁਰਦੁਆਰਾ ਬਣਾਇਆ ਗਿਆ। 1990 ਅੱਜ ਇੱਥੇ ਮਸਜਿਦ ਹੀ। ਸਾਡੇ ਖੂਹ ਆ ਸਾਡੇ। ਆਹ ਖੂਹ ਵਾਲੀ ਥਾਂ ਜਿੱਥੇ ਟਰਾਂਸਫਾਰਮਰ ਲੱਗਿਆ ਹੋਇਆ ਹੁਣ। ਇੱਥੇ ਪੁਰਾਣਾ ਖੂਹ ਸੀ ਜਿੱਥੇ ਬਾਬਾ ਜੀ ਨੇ ਅਸੀਂ ਪਾਣੀ ਪੀਂਦੇ ਰਹੇ ਹਾਂ, ਛਾਲਾਂ ਮਾਰੀਆਂ ਨੇ। ਉਹ ਆ ਥਾਂ ਜੇ ਟਰਾਂਸਫਾਰਮਰ ਸਾਹਮਣੇ ਮਸਜਿਦ ਵਾਲੀ ਥਾਂ ਆ ਜੀ ਸਾਰੀ। ਆ ਖੂਹ ਵਾਲੀ ਪੁਰਾਣੀ ਥਾਂ। ਆ 5 ਵੀਆਂ ਜਿਹੜੀਆਂ ਬਾਬਾ ਜੀ ਦੀ 5 ਵੀਆਂ ਐਂਟਰ ਹੁੰਦੀਆਂ ਨੇ, ਪਹਿਲੀ ਦੂਜੀ ਤੀਜੀ ਉਹ ਵਾਲੀ ਹੋਣੀ, ਚੌਥੀ ਉਹ ਛੋਟੀ ਵੀ ਐਂਡ 5ਵੀਂ ਵੀ ਆ ਵਾਲੀ ਚਲੀ ਸਾਈਡ ਸਾਰੀਆਂ ਮਸਜਿਦ ਕੋਈ ਯਾਦ ਨਹੀਂ। ਸਾਰਾ ਟਰਾਂਸਫਾਰਮਰ ਵਾਲੀ ਥਾਂ ਜਿਹਦੇ ਪੁਰਾਣਾ ਇਤਿਹਾਸ ਸਕੂਲ ਸੀ, ਜਿਹਦੇ ਛਾਲਾਂ ਮਾਰੀਆਂ ਸੀ 47 ਵੇਲੇ ਹੱਲਿਆਂ ਵੇਲੇ, ਉਹ ਵਾਲਾ ਜਿਹਾ। ਤੇ ਮਸਜਿਦ ਵਾਲੀ ਥਾਂ ਆ ਜੀ ਸਾਰੀ। ਆ ਗੁਰਦੁਆਰਾ ਸਾਹਿਬ ਆ ਜਾ ਪਿੰਡ ਦਾ ਹੀ। ਗੁਰਦੁਆਰਾ ਬਣ ਗਿਆ ਮਸਜਿਦ ਦੇ ਵਿੱਚ, ਬੜੀ ਸਜਾਈ ਵੀ ਹੈ। ਗੁਰਦੁਆਰਾ ਬਣ ਗਿਆ ਨਾ ਹੁਣ। ਆਹੋ ਜਿੱਥੇ ਪਹਿਲਾਂ ਮਸਜਿਦ ਹੁੰਦੀ ਸੀ। ਮਸਜਿਦ ਸਜਾਏ ਦਰਬਾਰ ਵੀ ਬੜਾ ਵੱਡੀ ਲੱਗਦੀ ਦਰਬਾਰ। ਪੂਰੇ ਪਿੰਡ ਦੀ ਵੀਡੀਓ ਗੁਰਦੁਆਰਾ ਸਾਹਿਬ ਦੇ ਉੱਪਰੋਂ। ਆ ਪਹਾੜ ਪਾਸੇ ਆ ਪਿੰਡ ਦਾ ਹੀ। ਹਾਂ ਪਹਾੜ ਪਾਸੇ ਵਾਲੀ ਰੋਡ ਆ ਜੀ ਸਾਰੀ। ਇੱਧਰ ਚੜ੍ਹਦਾ ਸ਼ਿਵ ਦਾ ਪਾਸਾ ਆ ਜਾ, ਸੋਰੀ ਇੱਧਰ ਸ਼ਿਵ ਦੀ ਸਾਈਡ ਆ ਜੀ ਸਾਰੀ। ਉਹ ਲੱਡੇ ਵਾਲਾ ਪਾਸਾ ਆ ਜਾ ਜੀ। ਸਾਡਾ ਘਰ ਸੀ ਦੱਖਣ ਪਾਸੇ। ਆ ਮਸਜਿਦ ਦੇ ਪਿਛਲੀ ਸਾਈਡ ਵਾਲੀ ਥਾਂ ਆ ਜੀ ਸਾਰੀ ਗੁਰਦੁਆਰੇ। ਇੱਧਰ ਚੜ੍ਹਦਾ ਪਾਸਾ ਆ ਜੀ ਸਾਰਾ। ਮਸਜਿਦ ਦਾ ਪੀਲੀ ਸਾਈਡ ਵਾਲੀ ਵੀ ਆ ਜੀ ਬਾਬਾ ਜੀ ਸਾਰੀ। ਗੁਰਦੁਆਰਾ ਹੈ ਬਣਾਇਆ ਜਿੱਥੇ ਪਹਿਲਾਂ ਮਸਜਿਦ ਸੀ, ਠੀਕ ਆ। ਆ ਵੀ ਆ ਜੀ ਹੁਣ ਜਿਹੜੇ ਉਹਨੂੰ ਇਹ ਚਾਹ ਵੀ ਆ ਜੀ। ਇਹ ਸਾਰੇ ਘਰ ਬਾਹਰ ਚੋਂ ਆਏ ਹੋਣੇ ਜੀ, ਬਾਹਰੋਂ ਪਾਕਿਸਤਾਨ ਚ ਸਾਰੇ ਉਧਰ ਹੀ ਆਏ ਹੋਣੇ ਪਾਕਿਸਤਾਨ ਚੋਂ। ਉਹਨਾਂ ਇੱਧਰ ਹੁਣ ਸਜਾਇਆ ਪਿਆ ਨਾ। ਇੱਥੇ ਗੱਦ ਪਿਆ ਪਹਿਲਾਂ ਇਹ ਸਮੁੰਦਰੀ ਦੇ ਨੇ। ਅੱਛਾ ਵੇਖੋ ਸੱਤਰੀਆਂ ਦੇ ਮਹੱਲੇ ਦੀ ਪੀਜੀ ਆ ਜੀ। ਜੇ ਸੱਤਰੀਆਂ ਦੇ ਦਰ ਤੇ ਬਾਣੀਆਂ ਦੇ ਦਰ ਤੇ ਪੰਡਤਾਂ ਦੇ ਦਰ ਸੀ।
ਜਿਹੜੇ ਬਾਬਾ ਜੀ ਦੱਸ ਰਹੇ ਨੇ, ਜਿਨ੍ਹਾਂ ਨੇ ਪੁਰਾਣੇ ਨਾਂ ਲੈਤੇ ਨੇ, ਉਹ ਅੱਜ ਵੀ ਉਰੇ ਰਹਿੰਦੇ ਨੇ। ਉਹਨਾਂ ਵਿੱਚੋਂ ਬਹੁਤੇ ਪਰਿਵਾਰ ਤਾਂ ਲੁਧਿਆਣੇ ਅੱਜ ਵਸਦੇ ਨੇ, ਲੁਧਿਆਣੇ ਚਲੇ ਗਏ ਨੇ, ਤੇ ਬਾਕੀ ਦੇ ਪਰਿਵਾਰ ਉਰੇ ਰਹਿੰਦੇ ਨੇ। ਇਹ ਸਾਰੀ ਖੱਤਰੀਆਂ ਦੀ ਵੀ, ਮਿਸਤਰੀਆਂ ਦੀ ਵੀ ਆ ਜੀ। ਇੱਧਰ ਬਹੁਤੇ ਪਰਿਵਾਰ ਤਾਂ ਇਹਦੇ ਵਿੱਚੋਂ ਲੁਧਿਆਣੇ ਚਲੇ ਗਏ ਨੇ। ਖੱਤਰੀਆਂ ਦੇ ਲੁਧਿਆਣੇ ਘਰ ਨੇ, ਹੈ ਖੱਤਰੀਆਂ ਦੇ ਘਰ, ਬਾਹਮਣਾਂ ਦੇ। ਇੱਧਰ ਵੀ ਸਾਰੀ ਖੱਤਰੀਆਂ ਦੀ ਵੀ ਆ ਜੀ। ਆਹ ਘਰ ਸਾਰੇ ਪੁਰਾਣੇ ਨੇ। ਉਧਰ ਪੰਡਤਾਂ ਦੀ ਆ ਜੀ। ਆ 2000 ਪੰਡਤਾਂ ਦੇ ਨੇ, ਹਾਂ ਜਿਹੜੇ ਬਾਬਾ ਜੀ ਦੱਸ ਕੇ ਪੰਡਤਾਂ ਨੇ 2000 ਸੀ। ਉਹ ਇਹਨਾਂ ਦੇ ਸੀ? ਹੋਈ ਨੇ ਉਰੇ। ਬਾਹਮਣਾਂ ਦੇ। ਬਾਹਮਣਾਂ ਦੇ। ਇਹਨਾਂ ਵਿੱਚ ਕਈ ਪਰਿਵਾਰ ਧੂਰੀ ਜਾਂ ਲੁਧਿਆਣੇ ਸ਼ਹਿਰਾਂ ਵਿੱਚ ਸੈੱਟ ਹੋ ਗਏ ਨੇ। ਲੁਧਿਆਣੇ ਚਲੇ ਗਏ ਨੇ ਅੱਧੇ ਧੂਰੀ, ਤੇ ਹੋਰ 5-7 ਹਜ਼ਾਰ ਪੰਡਤਾਂ ਦੇ ਉਰੇ ਆਏ ਨੇ ਬਾਹਰੋਂ। ਸਾਰਾ ਪਿੰਡ ਵਧੀਆ ਬਣਿਆ ਹੋਇਆ, ਟੈਲਾਂ ਵਧੀਆ ਲੱਗੀਆਂ ਹੋਈਆਂ ਨੇ, ਪੂਰਾ ਵਧੀਆ। ਸਕਰੀਨ ਲਾਈਟਾਂ ਨੇ, ਸੋਲਰ ਲਾਈਟ ਵਧੀਆ। ਬਾਬਾ ਜੀ ਪਿੰਡ ਤੁਹਾਡਾ ਪੂਰਾ ਵਧੀਆ ਬਣਿਆ ਹੋਇਆ, ਹਾਂ ਐਨ ਪੂਰਾ ਮਾਡਰਨ ਪਿੰਡ ਆ। ਹਾਂਜੀ ਬਾਬਾ ਜੀ, ਪਿੰਡ ਦੀ ਵੀਡੀਓ ਵੇਖੀ, ਹਾਂ ਕਿੱਦਾਂ ਦੀ ਲੱਗੀ? ਬੜੀ ਸੋਹਣੀ। ਪਿੰਡ ਦੇ ਵਿੱਚ ਕੀ ਕੀ ਤਬਦੀਲੀ ਆਈ ਹੈ? ਇਹਦੇ ਤੇ ਬੜਾ ਸੋਹਣਾ ਬਣਾਇਆ ਹੈ। ਹੂੰ ਦਰਬਾਰ ਵੀ ਚੰਗਾ ਬਣਾਇਆ, ਮਸੀਤ ਵੀ ਚੰਗੀ ਬਣਾਈ ਹੈ। ਹੂੰ ਮਸਜਿਦ ਵਾਲੀ ਜਗ੍ਹਾ ਤੇ ਗੁਰਦੁਆਰਾ ਬਣ ਗਿਆ ਬੜਾ ਖੂਬਸੂਰਤ। ਹਾਂ ਤੇ ਉਹ ਜਗ੍ਹਾ ਉਹਨਾਂ ਨੇ ਵਿਖਾ ਦਿੱਤੀ ਤੁਹਾਨੂੰ ਜਿੱਥੇ ਖੂਹ ਵੀ ਲੱਗਾ ਸੀ, ਹਾਂ ਹੁਣ ਉੱਥੇ ਟਰਾਂਸਫਾਰਮਰ ਲੱਗਾ। ਹਾਂ ਤੇ ਤੁਹਾਡਾ ਉਹਨੇ ਛੱਤ ਦੇ ਉੱਤੋਂ ਚੜ੍ਹ ਕੇ ਵੀ ਪੂਰਾ ਪਿੰਡ ਘੁਮਾਤਾ ਤੁਹਾਨੂੰ, ਹਾਂ ਤੇ ਉਹ ਮੰਡੀ ਵੀ ਵਿਖਾਤੀ। ਉਠਾੜਾ ਵੀ ਦਿਖਾਤਾ। ਤੁਸੀਂ ਵਿੱਚ ਮੈਂ ਨੋਟ ਕਰ ਰਿਹਾ ਸੀ, ਬੜੀਆਂ ਚੀਜ਼ਾਂ ਪਛਾਣਦੇ ਪਏ ਸੀ ਕਿ ਇਹ ਇੱਥੇ ਮੰਡੀ ਸੀ, ਇੱਥੇ ਥਾਣਾ ਸੀ, ਇੱਥੇ ਰੇਲਵੇ ਸਟੇਸ਼ਨ। ਬੜੀ ਮਸਜਿਦ ਦਾ ਪਛਾਣ। ਨਾਲ ਆ, ਨਾਲ ਹੀ ਦਾਦਾ ਜੀ ਨੇ ਕਿਹਾ ਕਿ ਇੱਥੇ ਨਾਲ ਖੂਹ ਵੀ ਸੀ। ਨਾਲ ਖੂਹ ਫਿਰ ਵੀ। ਉਹਨਾਂ ਨੇ ਕਿਹਾ ਵੀ ਇੱਥੇ ਟਰਾਂਸਫਾਰਮ ਲੱਗਿਆ ਹੋਇਆ। ਹਾਂ ਹਾਂ ਖੂਹ ਸਾਡਾ ਕਿੱਧਰ ਦਾ ਨਾਲ ਮੰਡੀ ਨੂੰ ਰਾਹ ਜਾਂਦਾ ਸੀ, ਹੂੰ। ਸਾਡਾ ਖੂਹ ਤਾਂ ਵਿਚਕਾਰ ਘਰ ਤੇ। ਅੱਜ 73-74 ਸਾਲ ਬਾਅਦ ਤੁਹਾਡੀ ਖੁਆਇਸ਼ ਪੂਰੀ ਹੋ ਗਈ, ਪਿੰਡ ਤੁਸੀਂ ਜਾ ਤੇ ਨਹੀਂ ਸਕੇ, ਲੇਕਿਨ ਇੱਥੇ ਪਿੰਡ ਆ ਗਿਆ। ਦੇਖ ਲਿਆ ਉਹ ਤੇ ਸੋਹਣਾ ਲੱਗਿਆ। ਹੂੰ। ਸਾਡੇ ਮਕਾਨ ਨਹੀਂ ਰਹੇ, ਸੜਕਾਂ ਮਕਾਨ ਤੇ ਹੁਣ ਬਣ ਬਦਲ ਗਏ ਨਾ, ਲੇਕਿਨ ਪਿੰਡ ਦੀ ਉਹ ਜ਼ਮੀਨ ਵੇਖ ਲਈ, ਉਹ ਜਗ੍ਹਾ ਵੇਖ ਲਈ, ਖੁਆਇਸ਼ ਤੁਹਾਡੀ ਪੂਰੀ ਹੋ ਗਈ। ਦਰਬਾਰ ਵੀ ਮੀਆਂ ਤਾਜਦੀਨ ਦਾ ਆ ਗਿਆ। ਮੀਆਂ ਦਰਬਾਰ ਦਾ ਮੇਲਾ ਲੱਗਦਾ। ਵੇਖ ਲਓ ਕਿੰਨਾ ਖੂਬਸੂਰਤ ਅੱਜ ਵੀ ਬਣਾਇਆ ਉਹਨਾਂ ਨੇ ਦਰਬਾਰ ਨੂੰ, ਉਹ ਮੰਨਦੇ ਨੇ ਲੋਕ ਸਾਰੇ। ਦਰਬਾਰ 2-3.5 ਦਰਬਾਰ ਥੇ, ਉਹ ਕੋਈ ਨਹੀਂ ਗਏ। ਇੱਕ ਹੂੰ ਇੱਧਰ ਥਾ, ਇੱਕ ਇੱਧਰ ਥਾ। ਅੱਛਾ ਅੱਛਾ ਇਹ ਦਰਬਾਰ ਸਭ ਤੋਂ ਵੱਡਾ ਸੀ। ਅੱਛਾ, ਦੂਸਰਿਆਂ ਦਾ ਕੀ ਨਾਂ ਸੀ? ਇੱਕ ਦਾ ਨੂਰ ਸ਼ਾਹ ਥਾ, ਇੱਕ ਬੜਾ ਪਖੀਰ ਥਾ। ਅੱਛਾ ਅੱਛਾ, ਪਖੀਰੀਆ ਬੋਲੇ ਪਖੀਰੀਆ ਦਾ ਖੂਹ। ਉਹ ਕਿਹੜੇ ਪਿੰਡ ਤੋਂ ਲਹਿੰਦੇ ਪਾਸੇ ਸੀ? ਉਹ ਚੜ੍ਹਦੇ ਪਾਸੇ ਇੱਕ ਅੱਛਾ। ਨਾਲ ਗੁਜਰਾਂ ਦੀ ਪੱਤੀ ਤੇ ਇੱਧਰ ਅੱਛਾ, ਪਹਾੜ ਪਾਸੇ ਇੱਧਰ ਦਰਖਤ, ਉਹ ਨਾਲ ਇਹਦਾ ਪਿੰਡ ਦੇ। ਮੇਲਾ ਇੱਥੇ ਲੱਗਦਾ ਸੀ? ਮੇਲਾ ਮੀਆਂ ਤਾਜ ਦੇ ਲੱਗਦਾ। ਅੱਛਾ, ਮੀਆਂ ਤਾਜ ਦੇ। ਅੱਜ ਵੀ ਉਹ ਦੱਸਦੇ ਨੇ ਕਿ ਮੇਲਾ ਲੱਗਦਾ ਹੈ, ਲੋਕ ਆਉਂਦੇ ਨੇ ਆਪਣੀ ਮੰਨਤ ਪੂਰੀ ਉੱਥੇ ਕਰਨ। ਮੇਲਾ ਕੋਈ ਲੱਗਦਾ, ਮੀਆਂ ਤਾਜ ਦਾ ਲੱਗਦਾ। ਹੂੰ ਬੜਾ ਹਸਤੀ ਵਾਲਾ ਉੱਥੇ ਡੇਰਾ ਵੀ। ਉਹ ਬੋਰਡ ਵੀ ਵਿਖਾਇਆ ਉਹਨਾਂ ਨੇ, ਜਿਹੜਾ ਪੁਰਾਣਾ ਬੋਰਡ ਸੀ, ਹਾਂ ਹਾਂ ਉਹ ਤੇ ਥੱਲੇ ਖੇਲਦੇ ਰਹੇ ਹੋ। ਹਾਂ ਹਾਂ ਸਹੀ। ਬੋਰਡ ਵੀ ਉੱਥੇ ਵੀ ਥਾ, ਬੋਰਡ ਸਾਡੇ ਕੋਲ ਇੱਧਰ ਵੀ ਥਾ, ਉੱਧਰ ਵੀ ਬੋਰਡ ਸੀ, 3-4 ਬੋਰਡ ਸੀ। ਤੇ ਜਿਹੜਾ ਬਾਬਾ ਜੀ ਮਸਜਿਦ ਨਾਲ ਖੂਹ ਸੀ, ਹਾਂ ਇੱਥੇ ਔਰਤਾਂ ਨੇ ਛਾਲਾਂ ਮਾਰੀਆਂ ਸੀ ਉਸ ਵੇਲੇ, ਹਾਂ 47 ਵੇਲੇ। ਹਾਂ। ਉਹਦੇ ਵਿੱਚ ਨਹੀਂ ਛਾਲਾਂ ਮਾਰੀਆਂ। ਹੂੰ ਸਾਡੇ ਘਰ 5 ਘਰ ਤੇ 5 ਦੇ ਵਿੱਚ ਖੂਹੀ ਸੀ। ਹੂੰ ਮੇਰੀ ਭੈਣ ਸੀ, ਇੱਕ ਮੇਰੀ ਤਾਈ ਸੀ, ਉਹਦਾ ਛਾਲਾਂ ਮਾਰੀਆਂ ਸੀ ਅੱਛਾ, ਵਿੱਚ ਖੂਹੀ ਦੇ। ਅੱਛਾ। ਉਹ ਨਲਕੇ ਨਹੀਂ ਥੇ, ਮਾਛੀ ਪਾਣੀ ਭਰਦਾ ਖੂਹ ਦਾ, ਹੂੰ ਤੇ ਮਾਛੀ ਨੇ ਭਰ ਕੇ ਅੱਜ ਕੱਲ 2 ਫੇਰੀ ਭਰਦਾ ਸਿਆਲ ਚ ਇੱਕ ਮੇਰੀ। ਜਿਹਦੇ ਅੱਛਾ। ਕੱਪੜੇ ਧੋੜੇ ਨੇ ਉਹ ਖੂਹੀ ਚੋਂ ਪਾਣੀ ਕੱਢ ਲਵੇ, ਹੂੰ ਕੱਪੜੇ ਧੋ ਕੁਝ ਕਰੋ। ਸਾਡੇ 5 ਘਰ ਤੇ 5 ਦੇ ਖੂਹੀ ਦੀ ਵਿਚਕਾਰ ਵਿਹੜੇ ਦੇ, ਤੇ ਉਹ ਛਾਲਾਂ ਮਾਰੀਆਂ ਕੁੜੀਆਂ ਨੇ। ਖੂਹ ਤਾਂ ਦੂਰ ਸਾਰਾ ਸਾਡਾ, ਉਹਦਾ ਖੂਹ ਬੜਾ ਖੁੱਲਾ ਚੌੜਾ ਸੀ, ਸਾਰਾ ਪਿੰਡ ਪਾਣੀ ਪੀਂਦਾ ਤਾ। ਤੁਹਾਡੇ ਦੇ ਘਰ ਦੇ ਹਿਸਾਬ ਦਾ ਤੁਸੀਂ ਇਕੱਲੇ ਬਚੇ, ਤੁਹਾਡੇ ਘਰ ਦੇ ਬੜੇ ਸ਼ਹੀਦ ਹੋਏ ਉਸ ਵੇਲੇ। ਹਾਂ ਮੇਰੇ 2 ਭਾਈ ਸ਼ਹੀਦ ਹੋ ਗਏ। ਹੂੰ ਅੱਛਾ ਬਜ਼ੁਰਗੋ, ਹੁਣ ਕੋਈ ਸੁਨੇਹਾ ਦੇ ਦਿਓ ਆਪਣੇ ਪਿੰਡ ਵਾਲਿਆਂ ਨੂੰ ਜਿਨ੍ਹਾਂ ਨੇ ਵੀਡੀਓ ਬਣਾ ਕੇ ਭੇਜੀ, ਉਹਨਾਂ ਦਾ ਸ਼ੁਕਰੀਆ ਅਦਾ ਕਰ ਦਿਓ। ਪ੍ਰਿਆ ਦਾ ਹੈ ਹਾਂਜੀ। ਸਾਡਾ ਪਿੰਡ ਸਜਾਤਾ, ਹੂੰ ਬੜਾ ਸੋਹਣਾ ਲੱਗਿਆ ਸਾਨੂੰ। ਹੂੰ ਇਹ ਸ਼ੁਕਰਾਨਾ, ਅਸੀਂ ਆ ਨਹੀਂ ਸਕਦੇ। ਆ ਨਹੀਂ ਸਕਦੇ, ਇਹ ਤੁਹਾਡੀ ਮਜਬੂਰੀ ਹੈ ਹੁਣ।
ਆ ਸਾਡੀ ਮਜਬੂਰੀ ਆ, ਸਾਡਾ ਜੀ ਬੜਾ ਕਰਦਾ ਪਿੰਡ ਵੇਖਣ ਨੂੰ। ਲੇਕਿਨ ਦਿਲ ਖੁਸ਼ ਹੋ ਗਿਆ, ਪਿੰਡ ਵਿਖਾਤਾ ਉਹਨਾਂ ਨੇ ਤੁਹਾਨੂੰ। ਦਿਲ ਖੁਸ਼ ਹੋ ਗਿਆ, ਦਿਲ ਬਾਹਰ ਹੋ ਗਿਆ ਸਗੋਂ ਖੁਸ਼। ਅਸੀਂ ਖੁਸ਼ ਤੇ ਜੇ ਉੱਥੇ ਜਾਂਦੇ ਉਹ ਸਾਨੂੰ ਇਹ ਦੇਖ ਕੇ ਆਪਣਾ ਦੇਸ਼ ਤਕਲੀਫ ਹੋਈ ਹੈ ਕਿ ਉਹ ਪਿੰਡ ਸੋਹਣਾ ਬਣਾਤਾ ਤੇ ਖੋਇਆ ਨਹੀਂ ਬਣਾਇਆ। ਪਰ ਪਿੰਡ ਪਿੰਡੇ ਆਪਣੀ ਧਰਤੀ ਆਪਣੀ ਹੈ। ਉਸ ਮਿੱਟੀ ਨੂੰ ਫੜਨ ਨੂੰ ਦਿਲ ਕਰਦਾ ਹੋਣਾ, ਛੂਹਣ ਨੂੰ ਦਿਲ ਕਰਦਾ ਹੋਣਾ। ਚਲੋ ਜੀ ਅੱਲਾ ਕਰੇ ਉਹ ਵੀ ਟਾਈਮ ਆਵੇ। ਉਹ ਬਾਰਡਰ ਖਬਰ ਸਾਡਾ ਟਾਈਮ ਨਹੀਂ, ਕੀ ਪਤਾ। ਸਾਡੀ ਮਿੱਟੀ ਇੱਥੇ ਚੁੱਕ ਲਈ, ਸਾਡੀ ਮਿੱਟੀ ਲਈ ਚੁੱਕ ਕੇ ਸਾਡੇ ਵਡੇਰਿਆਂ ਦੀ ਇੱਥੇ। ਇਸ ਤਰ੍ਹਾਂ ਅੱਗੇ ਹੀ ਕਿੰਨੇ ਦੀ ਦੁਨੀਆ ਵੱਸਦੀ ਸੀ, ਮਿੱਟੀ ਇੱਥੇ ਖਿੱਚ ਲਈ। ਤੁਹਾਡੇ ਲੋਕਾਂ ਦੇ ਮਰੇ ਵੀ ਬਹੁਤ ਜ਼ਿਆਦਾ ਨੇ ਨਾ। ਹਾਂ, ਸਾਡਾ ਪਿੰਡ ਕਿਤਲਾਬ ਹੋ ਗਿਆ। ਸਾਡੇ ਪਿੰਡ ਮੈਂ ਕਿਹਾ 100 ਛੀਪੀਆ ਮਤਲਬ ਬੱਚਿਆ ਸਾਰਾ ਜਾਨਵਰਾਂ ਨੇ ਮਾਰਿਆ। ਆਪਣੀ ਮਾਂ ਭੈਣ ਭਰਾ ਆਪਣੇ ਵਾਲਦ ਅੱਖੀ ਨਹੀਂ ਦੇਖੇ, ਅੱਖੀ ਅੱਖੀ ਨਹੀਂ ਦੇਖੇ। ਆ ਲੱਗ ਮੈਂ ਤੇ ਮੇਰਾ ਭਰਾ ਫਿਰਦੇ ਵਿੱਚ 70 ਲੱਗੇ ਪਏ ਜੇ ਮੱਕੀ ਦੇ ਪੈ ਨੇ। ਓਏ ਹੋਏ। ਇੱਕ ਜਨਾਨੀ ਮੇਰੀ ਤਾਂ ਅੰਮਾ ਸੀ, ਉਹਦੀ ਮੈਂ ਜੁੱਤੀ ਕੱਢੀ, ਉਹ ਭਾਰੀ ਸੀ, ਉਹ ਜੁੱਤੀ ਐ ਪਈ ਐ ਸੀਦ ਹੋਈ, ਪਰ ਹੱਥਾਂ ਨਾਲ ਮੈਂ ਜੁੱਤੀ ਕੱਢ ਗਿਆ ਉਹਦੀ। ਸਾਰਾ ਵਾਕਾ ਦੇਖਿਆ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।